ਤੁਹਾਡੀ ਟ੍ਰੇਨ ਜਦੋਂ ਪਸਰੂਰ ਤੋਂ ਤੁਰੇ ਆ ਨਾ ਆਹੋ ਤੇ ਕਿੱਥੇ ਗੱਡੀ ਤੁਹਾਡੀ ਫੇ ਵੱਡੀ ਕਿੱਥੇ ਅਲੀਪੁਰ ਸੈਦਾ ਹਨਾ ਹਾਂ ਉੱਥੇ ਵੱਡੀ ਗਈ ਅੱਛਾ ਜੀ 1000 ਦੇ ਵਿੱਚ ਕੱਢ ਕੇ ਅੱਛਾ ਜੀ ਪੈਸੇ ਵੀ ਉਹਨੂੰ ਦਿੱਤੇ ਗਰਾ ਗਏ ਹੂੰ ਪਰ ਨਾ ਭਾਈ ਉਹ ਦੇਖੋ ਜੀ ਉਹ ਜਿਹੜਾ ਬੋਰਡ ਇੱਥੇ ਲੱਗਾ ਹੁੰਦਾ ਹੈ ਨਾ ਸਟੇਸ਼ਨ ਦੇ ਬਾਹਰ ਅਲੀਪੁਰ ਸੈਦਾਂ ਉੱਤੇ ਲਿਖਿਆ ਹੈ ਜੀ ਇਹ ਜੀ ਅਲੀਪੁਰ ਸੈਦਾਂ ਦਾ ਸਟੇਸ਼ਨ। ਲਓ ਜੀ ਇਹ ਟ੍ਰੇਨਾਂ ਗਵਾਹ ਨੇ 1947 ਦੀ ਵੰਡ ਦੇ ਦੌਰਾਨ ਜਦੋਂ ਕਾਫਲੇ ਇੱਥੋਂ ਗਏ ਤੇ ਜੋ ਵੀ ਕੁਝ ਹੋਇਆ ਜ਼ੁਲਮੋ ਜ਼ਿਆਦਤੀਆਂ ਪਰੇਸ਼ਾਨੀਆਂ ਤਕਲੀਫਾਂ ਬੀਬੀਆਂ ਦਾ ਮੁਸਾਫਰਖਾਨਾ ਇੰਤਜ਼ਾਰ ਕਰ ਤੇ ਬੀਬੀਆਂ ਵਾਸਤੇ ਵੱਖਰੀ ਖਿੜਕੀ ਬਣਾਈ ਹੁੰਦੀ ਸੀ ਉਹ ਟਿਕਟਾਂ ਇਧਰੋਂ ਲੈਂਦੀਆਂ ਹੁੰਦੀਆਂ ਸਨ ਤਾਂ ਕਿ ਮਰਦਾਂ ਦੇ ਵਿੱਚ ਬਹਿ ਕੇ ਲਾਈਨ ਨਾ ਲੱਗੇ ਤੇ ਇਹ ਰੋਸ਼ਨਦਾਨ ਲੈ ਕੇ ਜਨਾਬ ਲੋਕ ਕੱਢ ਕੇ ਵਿੱਚੋਂ ਖਿੜਕੀਆਂ ਬਾਲੇ ਸ਼ਤੀਰੀਆਂ ਬੂਹੇ ਲੱਕੜਾਂ। अस्सलाम वालेकुम दोस्तों, मैं औरंगजेब बेग एक नई वीडियो नई कहानी ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਤੇ ਅੱਜ ਮੈਂ ਆਇਆ ਵਾਂ ਤਾਰੀਖੀ ਸਟੇਸ਼ਨ ਅਲੀਪੁਰ ਸੈਦਾਂ। ਇਹ ਮੇਰੇ ਪਿੱਛੇ ਉਹਦੀ ਭੂਤ ਬੰਗਲਾ ਬਿਲਡਿੰਗ ਤੁਸੀਂ ਵੇਖ ਰਹੇ ਹੋ। ਤਬਾਹ ਹੋ ਗਿਆ ਸਟੇਸ਼ਨ, ਕੋਈ ਟ੍ਰੇਨ ਇੱਥੇ ਨਹੀਂ ਖਲੋਂਦੀ। ਇਹ ਵੀ 1947 ਦੀ ਵੰਡ ਤੋਂ ਪਹਿਲੇ ਦਾ ਯਾਨੀ ਕਿ 1915 ਦਾ ਇਹ ਸਟੇਸ਼ਨ ਬਣਿਆ ਹੈ, ਅੰਗਰੇਜ਼ ਦੌਰ ਨੇ ਹੀ ਬਣਾਇਆ ਹੈ ਤੇ ਇੱਥੇ ਬੜੀਆਂ ਟ੍ਰੇਨਾਂ ਚੱਲਦੀਆਂ ਹੁੰਦੀਆਂ ਸਨ ਤੇ ਅੱਜ ਇਹ ਬਿਲਕੁਲ ਤਬਾਹ ਹੋ ਚੁੱਕਿਆ। ਮੈਂ ਤੁਹਾਨੂੰ ਇਹ ਬਿਲਡਿੰਗ ਜਿਹੜੀ ਇਹਦਾ ਪੂਰਾ ਇੱਕ ਵਿਜ਼ਿਟ ਕਰਵਾਉਣਾ। ਇਹ ਇਹਦੇ ਬੈਰੂਨੇ ਜਿਹੜੇ ਹੈਗੇ ਨੇ ਕੁਝ ਹਾਤੇ ਨੇ, ਇਹ ਵੀ ਰੇਲਵੇ ਦੀ ਮਲਕੀਅਤ ਹੈ ਤੇ ਇਹ ਉਹ ਸਟੇਸ਼ਨ ਹੈ ਕਿ ਇੱਥੇ 1947 ਦੀਆਂ ਬੜੀਆਂ ਯਾਦਾਂ ਨੇ। ਜਿਸ ਤਰ੍ਹਾਂ ਕਿ ਅਲੀਪੁਰ ਸੈਦਾਂ ਦਾ ਇੱਕ ਮਹਿਦੀ ਸ਼ਾਹ ਸੀ ਜਿਹਦੇ ਬਾਰੇ 'ਚ ਬਜ਼ੁਰਗਾਂ ਨੇ ਕਿਹਾ ਕਿ ਉਹਦੇ ਇੱਕ ਪੂਰਾ ਜੱਥੇ ਬਣਾਏ ਹੁੰਦੇ ਸਨ। ਇਹ ਉਹੀ ਅਲੀਪੁਰ ਸੈਦਾਂ ਦਾ ਸਟੇਸ਼ਨ ਹੈ ਤੇ ਇਹ ਸਟੇਸ਼ਨ ਜਿਹੜਾ ਨਾ ਇਹ ਥੋੜ੍ਹਾ ਜਿਹਾ ਰੋਡ ਤੋਂ ਹਟ ਕੇ ਵੀ ਯਾਨੀ ਕਿ ਸਟੇਸ਼ਨ ਇੱਥੇ ਨਾ ਤੇ ਰੋਡ ਜਿਹੜਾ ਨਾ ਉਹ ਹੈਗਾ ਉਹ ਜਿੱਥੇ ਭੱਠਾ ਨਜ਼ਰ ਆ ਰਿਹਾ ਦੂਰ ਤਕਰੀਬਨ 1 ਕਿਲੋਮੀਟਰ ਇੱਥੋਂ ਉੱਧਰ ਇੱਥੋਂ ਇਹ ਰਸਤੇ 'ਚ ਜਾਣਾ ਪੈਂਦਾ ਤੇ ਚਲੋ ਅੰਦਰ ਚੱਲਨੇ ਆ ਤੇ ਤੁਹਾਨੂੰ ਮੈਂ ਵਿਖਾਲਣਾ ਅਲੀਪੁਰ ਸੈਦਾਂ। ਲਓ ਜੀ ਇਹ ਆ ਗਿਆ ਅਲੀਪੁਰ ਸੈਦਾਂ ਦਾ ਤਾਰੀਖੀ ਰੇਲਵੇ ਸਟੇਸ਼ਨ ਤੇ ਚਲੋ ਤੁਹਾਨੂੰ ਇਹਦੇ ਪੂਰੇ ਇੱਕ ਸੈਰ ਕਰਾਉਂਦੇ ਆ। ਇਹ ਜਨਾਬ ਆ ਗਈ ਇਹਦੀ ਬਿਲਡਿੰਗ ਤੇ ਇਹ ਤੁਹਾਨੂੰ ਅੰਦਰ ਜਾ ਕੇ ਵਿਖਾਲਣਾ, ਲੇਕਿਨ ਪਹਿਲਾਂ ਮੈਂ ਤੁਹਾਨੂੰ ਇਹ ਵਿਖਾਲਾਂ ਕਿ ਇਹ ਦੇਖੋ ਇਹ ਸਾਰਾ ਏਰੀਆ ਜਿਹੜਾ ਨਾ ਇਹ ਰੇਲਵੇ ਦਾ ਤੇ ਇਹ ਇੱਥੇ ਆ ਵੇਖੋ ਜੀ ਆ ਪੁਰਾਣੀਆਂ ਇਮਾਰਤਾਂ ਅੱਜ ਵੀ ਮੌਜੂਦ ਨੇ। ਇਹ ਬਹੁਤ ਤਾਰੀਖੀ ਇਮਾਰਤਾਂ ਨੇ, ਮੈਂ ਇੱਥੇ ਵੀ ਜਾ ਕੇ ਤੁਹਾਨੂੰ ਵਿਜ਼ਿਟ ਕਰਵਾਉਣਾ। ਤੇ ਇਹ ਜਿਹੜਾ ਨਾ ਜਦੋਂ ਟ੍ਰੇਨ ਇੱਥੇ ਆ ਕੇ ਖੜੀ ਹੁੰਦੀ ਸੀ ਨਾ ਤੇ ਲੋਕੀ ਆ ਸਟੇਸ਼ਨ ਤੋਂ ਉਤਰ ਕੇ ਨਾ ਤੇ ਇੱਥੋਂ ਦੀ ਪੈ ਕੇ ਨਾ ਵਿੱਚੋਂ ਬੰਨਿਆ ਥਾਣੀ ਤੇ ਇਹ ਜਿੱਥੇ ਭੱਠਾ ਨਹੀਂ ਇਹਦੇ ਨਾਲ ਹੈਗਾ ਰੋਡ ਜਿਹੜਾ ਪਸਰੂਰ ਤੇ ਨਾਰਵਾਲ ਰੋਡ ਹੈ, ਉਹ ਇਸ ਤਰ੍ਹਾਂ ਰੋਡ ਇੱਥੋਂ ਦੀ ਵੀ ਜੱਥੇ ਗਏ ਸਨ ਪੈਦਲ। ਜਿਨ੍ਹਾਂ ਲੋਕਾਂ ਨੂੰ ਟ੍ਰੇਨਾਂ ਦੀ ਜਗ੍ਹਾ ਨਹੀਂ ਸੀ ਮਿਲ ਸਕੀ ਉਹ ਪਸਰੂਰ ਕਿਲ੍ਹਾ ਸੋਭਾ ਸਿੰਘ ਅਲੀਪੁਰ ਇੱਥੋਂ ਦੀ ਹੋ ਕੇ ਨਾ ਤੇ ਫਿਰ ਅੱਗੇ ਨਾਰੋਵਾਲ ਵਾਲੀ ਸਾਈਡ ਨੂੰ ਗਏ ਸਨ, ਇਸ ਸਾਈਡ ਨੂੰ। ਠੀਕ ਤੇ ਇਹ ਜਨਾਬ ਟ੍ਰੇਨ ਦਾ ਹੁਣ ਤੁਹਾਨੂੰ ਮੈਂ ਵਿਜ਼ਿਟ ਕਰਾਉਣਾ ਸਟੇਸ਼ਨ ਦਾ। ਇਹ ਵੇਖੋ ਜਨਾਬ ਇੱਥੋਂ ਦੀ ਲੋਕੀ ਮੁਸਾਫਰ ਜਿਹੜੇ ਨੇ ਅੰਦਰ ਜਾਂਦੇ ਹੁੰਦੇ ਸਨ ਜਾਂ ਇੱਥੋਂ ਬਾਹਰ ਨਿਕਲਦੇ ਹੁੰਦੇ ਸਨ। ਇਹ ਜਨਾਬ ਟਿਕਟ ਘਰ ਤੇ ਇੱਥੇ ਸਟੇਸ਼ਨਾਂ ਦੇ ਨਾਂ ਤੇ ਕਿਰਾਇਆਨਾਮਾ ਲਿਖਿਆ ਹੁੰਦਾ ਸੀ ਤੇ ਇਹੋ ਛੱਤ ਪੁਰਾਣੀ। ਵਾਹ ਜੀ ਵਾਹ, ਟਿਕਟ ਘਰ ਤੁਸੀਂ ਦੇਖ ਲਓ ਹੁਣ ਉੱਜੜ ਗਿਆ। ਇਹ ਅੱਜ ਵੀ ਲਿਖਿਆ ਉਰਦੂ ਦੇ ਵਿੱਚ ਟਿਕਟ ਘਰ ਤੇ ਇਹ ਤੁਹਾਨੂੰ ਅੰਦਰੋਂ ਵੀ ਵਿਖਾਲਦੇ ਆ ਜਿਹੜਾ ਦਫ਼ਤਰ ਹੈ। ਕਿਆ ਬਾਤ ਹੈ ਜੀ। ਇਹ ਸੀ ਜੀ ਮੁਸਾਫਰਖਾਨਾ, ਬੀਬੀਆਂ ਦਾ ਮੁਸਾਫਰਖਾਨਾ ਇੰਤਜ਼ਾਰ ਕਰ ਤੇ ਬੀਬੀਆਂ ਵਾਸਤੇ ਵੱਖਰੀ ਖਿੜਕੀ ਬਣਾਈ ਹੁੰਦੀ ਸੀ ਉਹ ਟਿਕਟਾਂ ਇਧਰੋਂ ਲੈਂਦੀਆਂ ਹੁੰਦੀਆਂ ਸਨ ਤਾਂ ਕਿ ਮਰਦਾਂ ਦੇ ਵਿੱਚ ਬਹਿ ਕੇ ਲਾਈਨ ਨਾ ਲੱਗੇ ਤੇ ਇਹ ਰੋਸ਼ਨਦਾਨ ਲੈ ਕੇ ਜਨਾਬ ਲੋਕ ਕੱਢ ਕੇ ਵਿੱਚੋਂ ਖਿੜਕੀਆਂ ਬਾਲੇ ਸ਼ਤੀਰੀਆਂ ਬੂਹੇ ਲੱਕੜਾਂ ਜੋ ਕੁਝ ਕਿਸੇ ਦੇ ਢਾਏ ਚੜਿਆ। ਇੱਥੇ ਵੀ ਗੇਟ ਲੱਗਾ ਹੁੰਦਾ ਸੀ ਲੋਹੇ ਦਾ, ਇਹ ਕੁੰਡੇ ਰਹਿ ਗਏ ਤੇ ਗੇਟ ਲੋਕੀ ਲੈ ਦੇ ਕੇ ਰਾਹ ਪਏ। ਇਹ ਪੁਰਾਣਾ ਬੋਰਡ ਦਾ ਦਰਖਤ ਕੀ ਇਹਦਾ ਪਿੱਪਲ ਦਾ। ਇਹ ਆ ਗਿਆ ਹੁਣ ਮੈਂ ਪਲੇਟਫਾਰਮ ਦੇ ਉੱਤੇ। ਹੁਣ ਤੁਹਾਨੂੰ ਵਿਖਾਲਣਾ ਇੱਧਰੋਂ ਮੈਂ ਸਟੇਸ਼ਨ ਬਿਲਡਿੰਗ ਇਹਦੀ। ਹੈਲੋ ਅਲੀਪੁਰ ਸੈਦਾਂ ਦੀ ਬਿਲਡਿੰਗ ਵੇਖ ਲਓ ਸਟੇਸ਼ਨ ਦੀ। ਇਹ ਉੱਤੇ ਕੀ ਲਿਖਿਆ ਜੀ ਅਲੀਪੁਰ ਸੈਦਾਂ।
ਵਾਹ ਜੀ ਵਾਹ। ਤੇ ਇਹ ਜਨਾਬ ਹੁਣ ਤੁਹਾਨੂੰ ਵਿਖਾਲਣਾ ਇਹਦੇ ਦਫ਼ਤਰ। ਇਹ ਆ ਗਿਆ ਦਫ਼ਤਰ। ਇਹ ਇੱਕ ਹੀ ਸਟੇਸ਼ਨ ਵਾਸਤੇ ਦੱਸੋ ਸੀ। ਇਹ ਦੇਖੋ ਜੀ, ਇਹ ਹੈਗੇ ਉਹੀ ਐਸ਼ਦਾਨ ਅੱਗ ਬਾਲਣ ਵਾਸਤੇ, ਤੇ ਇਹ ਤਿਜੋਰੀ ਪੈਸਾ ਪੂਸਾ ਰੱਖਣ ਵਾਸਤੇ। ਹਾਂ ਇਹ ਜਨਾਬ ਆ ਗਿਆ ਪਲੇਟਫਾਰਮ। ਇੱਥੇ ਘੰਟੀ ਟੰਗੀ ਹੁੰਦੀ ਸੀ ਟੱਲੀ, ਤਾਂ ਕਿ ਗੱਡੀ ਦੀ ਆਮਦ ਦੇ ਆਉਣ ਤੋਂ ਪਹਿਲਾਂ ਟੱਲੀ ਵਜਾਉਂਦੇ ਹੁੰਦਾ ਸੀ ਜਿਹੜਾ ਇੱਥੇ ਸਟਾਫ ਸੀ, ਤਾਂ ਕਿ ਮੁਸਾਫਰ ਜਿਹੜੇ ਨੇ ਆਪਣੇ ਬੱਚਿਆਂ ਬੁੱਚੇ ਪਰਾਂ ਕਰ ਲੈਣ ਔਰ ਗੱਡੀ ਦੀ ਜਿਹੜੀ ਹੈ ਨਾ ਉਹ ਤਿਆਰੀ ਫੜ ਲੈਣ। ਇਹ ਜਨਾਬ ਪਾਣੀ ਰੱਖਣ ਲਈ ਇੱਥੇ ਘੜੇ ਹੁੰਦੇ ਸਨ। ਉੱਤੇ ਲੱਕੜੀ ਦੀ ਛਾਤੇ 'ਤੇ ਹੁੰਦੀ ਸੀ। ਤੇ ਇਹ ਦੇਖੋ ਘੜਿਆਂ ਵਾਸਤੇ ਅੱਜ ਵੀ ਉਹ ਡੂੰਘੇ ਨਿਸ਼ਾਨ ਬਣੇ ਤਾਂ ਕਿ ਘੜਾ ਹਿੱਲੇ ਨਾ। ਇਹ ਦੋ ਘੜੇ ਇੱਥੇ ਹੁੰਦੇ ਹਨ ਲਾਲ ਰੰਗ ਦੇ, ਅਸੀਂ ਆਪ ਹੀ ਵੇਖੇ ਨੇ ਇੱਕ ਦੌਰ 'ਚ, ਹਰ ਸਟੇਸ਼ਨ 'ਤੇ ਇਸ ਤਰ੍ਹਾਂ ਹੁੰਦੇ ਸਨ। ਤੇ ਉਹਨਾਂ ਦੇ ਵਿੱਚ ਇੱਥੇ ਗਲਾਸ ਮਿੱਟੀ ਦੇ ਬਰਤਨ ਵੀ ਪਏ ਹੁੰਦੇ ਨੇ, ਉਹ ਘੜੇ ਦੇ ਵਿੱਚ ਪਾਣੀ ਪਾ ਕੇ ਤੇ ਫਿਰ ਲੋਕੀ ਪੀਂਦੇ ਹੁੰਦੇ ਸਨ। ਇਹ ਛੋਟੀ ਜਿਹੀ ਅੱਗੇ ਦਰਵਾਜ਼ੇ ਵੀ ਲੱਗੀ ਹੁੰਦੀ ਸੀ। ਤੇ ਇਹ ਵੀ ਹੁਣ ਤਬਾਹ। ਇਹ ਆ ਗਈ ਰੇਲਵੇ ਲਾਈਨ। ਇਸ ਸਾਈਡ ਤੇ ਹੈਗਾ ਨਾਰੋਵਾਲ। ਅਗਲਾ ਸਟੇਸ਼ਨ ਡੁਮਾਲਾ, ਉਸ ਤੋਂ ਬਾਅਦ ਨਾਰੋਵਾਲ, ਤੇ ਨਾਰੋਵਾਲ ਤੋਂ ਫਿਰ ਦੋ ਲਾਈਨਾਂ ਹੋ ਜਾਂਦੀਆਂ ਨੇ, ਇਹ ਲਾਹੌਰ ਵਾਲੀ, ਇਹ ਸ਼ਕਰਗੜ੍ਹ ਵਾਲੀ। ਇੱਧਰ ਨੂੰ ਲੈਫਟ ਇਸ ਸਾਈਡ ਨੂੰ ਸ਼ਕਰਗੜ੍ਹ, ਤੇ ਸ਼ਕਰਗੜ੍ਹ ਤੋਂ ਅੱਗੋਂ ਫਿਰ ਸ਼ਕਰਗੜ੍ਹ ਤੋਂ ਪਹਿਲਾਂ ਹੀ ਇੱਥੇ ਨਾਰੋਵਾਲ ਤੋਂ ਅੱਗੇ ਸਟੇਸ਼ਨ ਆਉਂਦੇ ਜੱਸੜ, ਤੇ ਜੱਸੜ ਤੋਂ ਡੇਰਾ ਬਾਬਾ ਨਾਨਕ ਜਿੱਥੋਂ ਦੀ ਕਾਫਲੇ ਗਏ ਸਨ। ਇੱਥੋਂ ਇਹਨਾਂ ਲਾਈਨਾਂ ਤੋਂ ਲੰਘ ਕੇ ਟ੍ਰੇਨਾਂ ਗਈਆਂ ਸਨ ਨਾਰੋਵਾਲ, ਜੱਸੜ ਤੇ ਡੇਰਾ ਬਾਬਾ ਨਾਨਕ ਇੰਡੀਆ। ਤੇ ਇਹ ਮੇਰੀ ਇਸ ਸਾਈਡ 'ਤੇ ਹੈਗਾ ਕਿਲ੍ਹਾ ਸੋਭਾ ਸਿੰਘ, ਪਸਰੂਰ, ਚਵਿੰਡਾ, ਅੱਲੜ, ਗੁੰਨਾ ਤੇ ਸਿਆਲਕੋਟ, ਉਗੋ ਕੀ, ਸਮੜਿਆਲ, ਵਜ਼ੀਰਾਬਾਦ ਵਗੈਰਾ। ਅੱਗੋਂ ਫਿਰ ਮੇਨ ਲਾਈਨ 'ਤੇ ਚੜ੍ਹ ਜਾਂਦਾ। ਅਤੇ ਹੁਣ ਇਹ ਸਟੇਸ਼ਨ ਸ਼ੁਰੂ ਤੋਂ ਹੀ ਇੱਕ ਲਾਈਨ ਦਾ, ਇਹਨੂੰ ਸਟੇਸ਼ਨ ਹੀ ਆਉਂਦੇ ਨੇ। ਇਹਦੇ ਵਿੱਚ ਡਬਲ ਲਾਈਨ ਨਹੀਂ ਹੈਗੀ, ਕ੍ਰਾਸਿੰਗ ਲਾਈਨ ਨਹੀਂ ਹੈਗੀ, ਸਿਰਫ ਇੱਕ ਲਾਈਨ ਹੈ, ਪਟਰੀ ਇੱਕ ਹੈ। ਅਤੇ ਇਹ ਹੁਣ ਸਟੇਸ਼ਨ ਜਿਹੜਾ ਨਾ ਇਹ ਬਿਲਕੁਲ ਤਬਾਹ ਹੋ ਚੁੱਕਿਆ। ਇਹ ਸਟੇਸ਼ਨ ਦੋਸਤੋ ਉਹ ਵੇ ਕਿ ਜਦੋਂ ਬਜ਼ੁਰਗ ਦੱਸਦੇ ਨੇ ਕਿ ਇੱਥੋਂ ਦੀ ਟ੍ਰੇਨ ਲੰਘਦੀ ਹੁੰਦੀ ਸੀ ਤੇ ਬੜਾ ਡਰ ਹੁੰਦਾ ਸੀ, ਇਸ ਲਈ ਕਿ ਉਹਨਾਂ ਨੇ ਇਹ ਕਿ ਇੱਥੋਂ ਮਹਿਦੀ ਸ਼ਾਹ ਦੇ ਜੱਥੇ ਜਿਹੜੇ ਨੇ ਉਹ ਨਾ ਸਾਨੂੰ ਪੈ ਜਾਣ, ਉਹ ਕਤਲ ਨਾ ਕਰ ਦੇਣ। ਕਿਉਂਕਿ ਉਹ ਜਿਹੜੀਆਂ ਵੀਡੀਓ ਵੇਖੀਆਂ ਨੇ ਪੁਰਾਣੀਆਂ ਉਹਦੇ 'ਚ ਇਹ ਹੀ ਸੀ ਕਿ ਜੱਥੇ ਜਿਹੜੇ ਨਾਲੀਪੁਰ ਸ਼ਹੀਦਾਂ ਦੇ ਇਹ ਹਿੰਦੂਆਂ ਸਿੱਖਾਂ ਨੂੰ ਪੈ ਜਾਂਦੇ ਹੁੰਦੇ ਸਨ। ਅਤੇ ਫਿਰ ਇੱਥੋਂ ਜਦੋਂ ਟ੍ਰੇਨ ਆਉਂਦੀ ਹੁੰਦੀ ਸੀ ਨਾ, ਅਤੇ ਇੱਥੇ ਕਈ ਵਾਰੀ ਟ੍ਰੇਨ ਡੱਕੀ ਵੀ ਗਈ ਹੈ। ਇੱਥੇ ਟ੍ਰੇਨ ਇਹਨਾਂ ਸਟੇਸ਼ਨਾਂ 'ਤੇ ਡੱਕ ਲੈਂਦੇ ਹੁੰਦੇ ਹਨ ਜੱਥੇ। ਇੱਕ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਟ੍ਰੇਨ ਸਾਡੀ ਰੋਕ ਲਈ ਗਈ ਸੀ, ਅਤੇ ਅਸੀਂ ਫਿਰ ਉੱਥੋਂ ਜਿਹੜਾ ਨਾ ਕੁਝ ਬੰਦੇ ਵੀ ਸਾਡੇ 8-10 ਨਾਲ ਮਾਰ ਛੜੇ ਸਨ, ਸਮਾਨ ਖੋਹ ਲਿਆ, ਅਤੇ ਅਸੀਂ ਫਿਰ ਇੱਥੋਂ ਕਿਸੇ ਹਾਲਾਂ ਨਾਲ ਵਾਪਸ ਗਏ। ਠੀਕ ਹੈ ਨਾ, ਇਹ ਉਹ ਏਰੀਆ ਪਲੇਟਫਾਰਮ ਹੈ। ਟੁੱਟ ਫੁੱਟ ਗਿਆ ਅੱਜ ਪਲੇਟਫਾਰਮ ਹੀ, ਕੋਈ ਹਾਲ ਹੈ। ਗੋਰੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਸਾਡੇ ਕੋਲ ਸੰਭਾਲੀ ਹੀ ਨਹੀਂ ਗਈਆਂ। ਤਰੱਕੀ ਹੋਣੀ ਚਾਹੀਦੀ ਸੀ, ਇਹ ਕੰਮ ਵਧਣੇ ਚਾਹੀਦੇ ਸਨ, ਅਸਾਂ ਝਾੜ ਛੜੇ। ਸਾਡੀਆਂ ਹੁਕੂਮਤਾਂ ਨੇ, ਸਾਡੇ ਸਿਆਸਤਦਾਨਾਂ ਨੇ ਬੇੜਾ ਗਰਕ ਕਰਕੇ ਰੱਖ ਛੜਿਆ, ਸਸਤੀ ਸਵਾਰੀ ਟ੍ਰੇਨ ਦੀ ਖ਼ਤਮ ਕਰ ਛੜੀ ਹੈ। ਅਤੇ ਇਹ ਜੇ ਜਨਾਬ ਹੁਣ ਅਖੀਰ ਜਿਹੜਾ ਬੋਰਡ ਇੱਥੇ ਲੱਗਾ ਹੁੰਦਾ ਹੈ ਨਾ ਸਟੇਸ਼ਨ ਦੇ ਬਾਹਰ, ਅਲੀਪੁਰ ਸ਼ਹੀਦਾਂ ਉੱਤੇ ਲਿਖਿਆ ਇਹ ਜੇ ਅਲੀਪੁਰ ਸ਼ਹੀਦਾਂ, ਟੁੱਟਾ ਭੱਜਾ ਬੋਰਡ ਪਿਆ ਦਾ। ਇਹ ਅਲੀ ਲਿਖਿਆ, ਇਹ ਅਲੀਪੁਰ ਸ਼ਹੀਦਾਂ। ਅੱਛਾ, ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਇਹ ਸਟੇਸ਼ਨ ਤੇ ਨੋ ਡਾਊਟ ਛੋਟਾ ਸੀ, ਕ੍ਰਾਸਿੰਗ ਲਾਈਨ ਵੀ ਨਹੀਂ ਸੀ, ਲੇਕਿਨ ਇੱਥੇ ਦੂਸਰੇ ਸਟੇਸ਼ਨਾਂ ਦੀ ਤਰ੍ਹਾਂ ਇੱਥੇ ਵੀ ਜਿਹੜਾ ਨਾ ਇਹ ਮਾਲ ਗੱਡੀ ਦਾ ਪਲੇਟਫਾਰਮ ਇੱਕ ਬਣਿਆ ਹੈ। ਇਹ ਦੇਖੋ ਤੁਸੀਂ, ਇਹ ਡਿਫੈਂਸ ਦੇ ਲਿਹਾਜ਼ ਨਾਲ ਮੈਨੂੰ ਇਸਤੇਮਾਲ ਕੀਤਾ ਜਾਂਦਾ ਸੀ। ਇਹ ਹੁਣ ਟੁੱਟ ਗਈ ਲਾਈਨ ਹੈ ਵੀ। ਇੱਥੇ ਕਮ ਸੇ ਕਮ ਇਹ ਦੇਖੋ ਮਾਲ ਗੱਡੀ ਦਾ ਪਲੇਟਫਾਰਮ ਸੀ। ਇੱਥੇ ਇੱਕ ਗਾਡਰ ਤੁਹਾਨੂੰ ਨਜ਼ਰ ਆਇਆ ਜੇ, ਇਹ ਗਾਡਰ ਨਜ਼ਰ ਆਇਆ। ਇਹ ਪਲੇਟਫਾਰਮ ਇੱਥੋਂ ਸ਼ੁਰੂ ਹੁੰਦਾ ਸੀ। ਇਹ ਸੰਗਲ ਵੀ ਟੁੱਟ ਗਿਆ। ਇੱਥੇ ਸਿਗਨਲ ਲੱਗਾ ਹੁੰਦਾ ਸੀ, ਹੁਣ ਟ੍ਰੇਨ ਕੋਈ ਨਹੀਂ ਖਲੋਂਦੀ ਤੇ ਉਹ ਵੀ ਟੁੱਟ ਭੱਜ ਗਿਆ। ਜੀ ਵਾਹ,
ਤਬਾਹ ਹੋ ਗਿਆ ਜੀ। ਅਲੀਪੁਰ ਸ਼ਹੀਦਾਂ ਦਾ ਜੀ ਜਿਹੜੇ ਬਜ਼ੁਰਗ 1947 ਦੀ ਵੰਡ ਦੇ ਵਿੱਚ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਗਏ ਨੇ, ਹਾਂ ਉਹਨਾਂ ਦਾ ਕਿਸੇ ਵੀ ਧਰਮ ਨਾਲ ਤਲਕ ਸੀ, ਅਲੀਪੁਰ ਸ਼ਹੀਦਾਂ ਨਹੀਂ ਭੁੱਲ ਸਕਦੇ। ਤੇ ਮੈਂ ਅੱਜ ਅਲੀਪੁਰ ਸ਼ਹੀਦਾਂ ਦਾ ਸਟੇਸ਼ਨ ਤੁਹਾਨੂੰ ਵਿਖਾਲ ਦਈਏ। ਅਲੀਪੁਰ ਸ਼ਹੀਦਾਂ ਦਾ ਪਿੰਡ ਵੀ ਵਿਖਾਲਾਂਗੇ ਕਿਸੇ ਵੀਡੀਓ 'ਚ, ਲੇਕਿਨ ਇਹ ਜਨਾਬ ਫਿਲਹਾਲ ਉਹ ਤਰੀਖੀ ਸਟੇਸ਼ਨ, ਇਹ ਉਹ ਲਾਈਨ ਹੈ ਜੀ ਜਿੱਥੋਂ ਟ੍ਰੇਨਾਂ ਅੱਜ ਵੀ ਗੁਜ਼ਰਦੀਆਂ ਨੇ, ਲੇਕਿਨ ਇਹ ਸਟੇਸ਼ਨ 'ਤੇ ਖਲੋਂਦੀਆਂ ਕੋਈ ਨਹੀਂ। ਲਓ ਜੀ, ਇਹ ਟ੍ਰੇਨਾਂ ਗਵਾਹ ਨੇ 1947 ਦੀ ਵੰਡ ਦੇ ਦੌਰਾਨ ਜਦੋਂ ਕਾਫਲੇ ਇੱਥੋਂ ਗਏ ਤੇ ਜੋ ਵੀ ਕੁਝ ਹੋਇਆ, ਜ਼ੁਲਮੋ ਜ਼ਿਆਦਤੀਆਂ, ਪਰੇਸ਼ਾਨੀਆਂ, ਤਕਲੀਫਾਂ, ਇਹ ਉਹ ਪਟਰੀਆਂ ਨੇ ਜਿਹੜੀਆਂ ਅੱਜ ਵੀ ਉੱਥੇ ਮੌਜੂਦ ਨੇ। ਨਹੀਂ ਮੌਜੂਦ ਤੇ ਬਜ਼ੁਰਗ ਨਹੀਂ ਮੌਜੂਦ, ਜਾਂ ਉਹ ਲੋਕ ਜਿਹੜੇ ਇੱਥੇ ਬਣਾ ਗਏ ਨੇ ਇਹ ਚੀਜ਼ਾਂ। ਇਹ ਜਨਾਬ ਲੈਂਪ, ਇਹਦੇ 'ਚ ਲੈਂਪ ਲੱਗਾ ਹੁੰਦਾ ਸੀ, ਪਲੇਟਫਾਰਮ 'ਤੇ ਰੋਸ਼ਨੀ ਹੋਏ, ਤੇ ਹੁਣ ਪਲੇਟਫਾਰਮ ਨਹੀਂ ਰਿਹਾ, ਰੋਸ਼ਨੀ ਕਿੱਥੋਂ ਹੋਣੀ ਹੈ? ਠੀਕ ਹੈ ਨਾ ਜੀ। ਲੋ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੈਂ ਵਿਖਾ ਲਿਆ ਅਲੀਪੁਰ ਸ਼ਹੀਦਾਂ ਦਾ ਤਾਰੀਖੀ ਸਟੇਸ਼ਨ, ਰੇਲਵੇ ਸਟੇਸ਼ਨ। ਇੱਥੇ ਹੁਣ ਟ੍ਰੇਨ ਕੋਈ ਨਹੀਂ ਖਲੋਂਦੀ, ਸਿਰਫ ਇੱਥੋਂ ਦੀ 2 ਟ੍ਰੇਨਾਂ ਰੋਜ਼ਾਨਾ ਲੰਘਦੀਆਂ ਨੇ, ਯਾਨੀ ਅਲਾਮਾ ਇਕਬਾਲ ਐਕਸਪ੍ਰੈਸ ਤੇ ਲਸਾਨੀ ਐਕਸਪ੍ਰੈਸ। ਤੇ ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਨਵੀਂ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਦਿਓ ਇਜਾਜ਼ਤ। ਰੱਬ ਰਾਖਾ।